ਇਹ ਜੀ ਬਾਬਾ ਜੀ ਨੂੰ ਇੱਕ ਨਿਸ਼ਾਨ ਹੈ 1947 ਦੀ ਜਦੋਂ ਵੰਡ ਹੋਈ ਤੇ ਇਹ ਜਨਾਬ ਬਾਬਾ ਜੀ 1.5 ਸਾਲ ਦੇ ਸਨ ਤੇ ਉਹਨਾਂ ਦੇ ਜਿਸਮ ਤੇ ਅੱਜ ਵੀ ਇਹ ਫੱਟ ਲੱਗਾ ਹੈ ਬਰਛੀ ਦਾ, ਜਿਹੜੀ ਕਿ ਸਿੱਖਾਂ ਦੇ ਇੱਕ ਜਥੇ ਨੇ ਇਹਨਾਂ ਨੂੰ ਮਾਰੀ। ਇਹ ਬਾਬਾ ਜੀ ਨੇ ਬਹੁਤ ਦਰਦਨਾਕ ਸਟੋਰੀ ਦੱਸੀ ਹੈ। ਇਹਨਾਂ ਦੀ ਮਾਂ, ਇਹਨਾਂ ਦਾ ਪਿਓ, ਭੈਣਾਂ, ਭਰਾ ਸਾਰੇ ਇਹ ਮਾਰ ਦਿੱਤੇ ਗਏ ਤੇ ਬਾਬਾ ਜੀ ਨੂੰ ਬਰਛੀ ਮਾਰੀ ਕੇ ਮਰ ਗਿਆ, ਲੇਕਿਨ ਬਾਬਾ ਜੀ ਜ਼ਿੰਦਾ ਰਹੇ ਔਰ ਅੱਜ ਤੱਕ ਇਹ ਹਯਾਤ ਨੇ। ਇਹਨਾਂ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ। ਵੀਡੀਓ ਨੂੰ ਸਾਰੀ ਵੇਖਿਓ, ਆਖਰ ਤੇ ਬਹੁਤ ਅੱਛਾ ਇੱਕ ਮੈਸੇਜ ਵੀ ਹੈਗਾ ਏ। अस्सलाम वालेकुम दोस्तों, मैं औरंगजेब बेग। इस वेले मैं मौजूद है पिंड भट्टी वाली, ये तलवंडी पिंडां दे कोल पिंड है और तहसील पसरूर जिला सियालकोट। इत्थे भी बहुत ज्यादा सिख आबास सन 1947 ਦੀ जो पार्टीशन हुई उस तो पहले। ਤੇ ਇੱਥੇ ਆ ਕੇ ਮੈਨੂੰ ਪਤਾ ਚੱਲਾ ਇੱਕ ਬਜ਼ੁਰਗ ਨਾਲ ਤੁਹਾਨੂੰ ਮੈਂ ਮਿਲਾਣਾ ਹੈ। ਉਹ ਬਜ਼ੁਰਗ ਜਿਹੜੇ ਨੇ ਉਦੋਂ ਕੋਈ 1.5-2 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ 1947 ਦੀ ਪਾਰਟੀਸ਼ਨ ਹੋਈ ਤੇ ਜੱਥਾ ਜਿਹੜਾ ਸੀ ਨਾ ਹਿੰਦੂ ਸਿੱਖਾਂ ਦਾ, ਯਾਨੀ ਕਿ ਗੈਰ ਮੁਸਲਮਾਨ ਦਾ, ਉਹਨਾਂ ਨੇ ਉਹਨਾਂ ਦਾ ਜਿਹੜੇ ਵਾਲਦੈਨ ਨੇ ਉਹਨਾਂ ਨੂੰ ਮਾਰ ਦਿੱਤਾ, ਕਿਉਂਕਿ ਉਦੋਂ ਜਿਹੜਾ ਨਾ ਇੱਕ ਦੂਜੇ ਨੂੰ ਕਟਾ ਕਟਾਈ ਆਮ ਸੀ। ਇਹ ਵਜ੍ਹਾ ਕੀ ਬਣੀ, ਇਹ ਵਜ੍ਹਾ ਤੇ ਬਜ਼ੁਰਗ ਸਾਨੂੰ ਦੱਸਣਗੇ, ਲੇਕਿਨ ਮੈਂ ਫਿਲਹਾਲ ਉਸ ਪਿੰਡ 'ਚ ਆ ਗਿਆ ਤੇ ਇਹ ਪਿੱਛੇ ਮੇਰੇ ਉਹ ਕਬਰਾਂ ਨੇ ਜਿਹੜੀਆਂ ਉਸ ਬਜ਼ੁਰਗ ਦੇ ਵਾਲਦੈਨ ਦੀਆਂ ਨੇ। ਇਹਨਾਂ ਦੇ ਕੋਲ 8-9 ਜੀ ਮਾਰ ਦਿੱਤੇ, ਜਿਨ੍ਹਾਂ ਦੇ ਵਾਲਦ ਸਾਹਿਬ ਸਨ, ਇਹਨਾਂ ਬਜ਼ੁਰਗਾਂ ਦੀ ਵਾਲਦਾ, ਇਹਨਾਂ ਦੇ ਚਾਚੇ ਤਾਏ ਔਰ ਜਿੰਨੇ ਵੀ ਲੋਕ ਉਸ ਵੇਲੇ ਘਰ ਸਨ ਬੈਠੇ ਦੇ ਰੋਟੀ ਖਾ ਰਹੇ ਸਨ, ਤੇ ਉਹ ਜੱਥੇ ਨੇ ਆ ਕੇ ਉਹਨਾਂ ਨੂੰ ਕਤਲ ਕਰ ਦਿੱਤਾ। ਉਹ ਗਲਤਫਹਿਮੀ ਹੋਈ, ਕੀ ਹੋਇਆ ਇਹ ਬਜ਼ੁਰਗਾਂ ਕੋਲ ਜਾ ਕੇ ਪਤਾ ਕਰਨੇ ਆ ਕਿ ਉਹਨਾਂ ਨੇ ਕਿਉਂ ਮਾਰ ਦਿੱਤੇ। ਤੇ ਇਹਨਾਂ ਬਜ਼ੁਰਗਾਂ ਨੂੰ ਵੀ ਉਹਨਾਂ ਨੇ ਬਰਛੀ ਮਾਰੀ। ਬੱਚੇ ਸਨ, ਤੁਹਾਨੂੰ ਦੱਸਿਆ ਨਾ 1.5-2 ਸਾਲ ਉਮਰ ਸੀ, ਇਹਨਾਂ ਨੂੰ ਵੀ ਬਰਛੀ ਮਾਰੀ ਤੇ ਬਰਛੀ ਦਾ ਨਿਸ਼ਾਨ ਅੱਜ ਵੀ ਉਹ ਬਜ਼ੁਰਗਾਂ ਨੂੰ ਪੇਟ ਦੇ ਉੱਤੇ ਲੱਗਾ ਏ। ਤੇ ਉਹ ਨਿਸ਼ਾਨ ਵੀ ਤੁਹਾਨੂੰ ਦਿਖਾ ਲੈਣੇ ਤੇ ਉਹਨਾਂ ਕੋਲ ਪੁੱਛਣੇ ਕੋਈ ਕੀ ਵਜ੍ਹਾ ਬਣੀ, ਕਿਉਂਕਿ ਬਜ਼ੁਰਗਾਂ ਨੇ ਜੋ ਆਪਣੇ ਵੱਡਿਆਂ ਕੋਲ ਸੁਣਿਆ ਅਸੀਂ ਉਹਨਾਂ ਕੋਲ ਜਾ ਕੇ ਸੁਣਨੇ ਆ। ਤੇ ਇਹ ਜਨਾਬ ਵੀਡੀਓ ਨਾਲ ਜੁੜੇ ਰਹੋ। दर्द बिछोड़े दा हाल नी अस्सलाम वालेकुम चाचा जी। वालेकुम सलाम। अच्छा थोड़ा उच्ची बोलियो, ਤੁਹਾਡਾ ਨਾਂ ਕੀ ਹੈ? तफाद ਤੇ ਵਾਲਦ ਸਾਹਿਬ ਦਾ ਨਾਮ नवाबी ਤੇ ਪਿੰਡ पटिया ਭੱਟੀ ਵਾਲੀ। ਤੇ ਜਦੋਂ ਆਪਣਾ 1947 ਦੀ ਵੰਡ ਹੋਈ ਹੈ, ਕਿੰਨੇ ਕੋਈ ਤੁਹਾਡੀ ਉਮਰ ਹੋਏਗੀ ਉਦੋਂ? उदो साल डेढ़ दी होई ना, केड़ा कुछड़ी सा केड़ा मैनू की पता कौन ना। ਸਾਲ ਡੇਢ, ਲੇਕਿਨ ਕੁਛੜੀ ਸੋ ਹਾਂ। ਠੀਕ ਹੈ। ਤੇ ਜਿਹੜਾ ਆਪਣਾ ਇਸ ਪਿੰਡ ਦੇ ਵਿੱਚ ਕੋਈ ਲੜਾਈ ਹੋਈ ਸੀ, ਕੀ ਬਜ਼ੁਰਗਾਂ ਨੇ ਦੱਸਿਆ ਫਿਰ ਉਦੋਂ ਜਦੋਂ ਵੰਡ ਹੋਈ ਹੈ? उदो वांडे थे है ही सिर्फ साड़ा घर सन दो, एक नाइया का ही एक साडे हैं। ये साडे जी जिन्ने हैं वो सकदे मारी गए, बच्चे दे जाके जेह्ड़े भाई नाटी के पाए गए। एक फरीक 5 भरा, ये 5 भरा हैं। ਕੌਣ? एक फरीक, एक डब्बू, एक बाबू, एक एक डद्दू, एक मुंशी। ਇਹ कौन ਸਨ? ये भरा चाचे मेरे हैं। ਤੁਹਾਡੇ ਭਾਬੀ ਵਾਲਾ ਸਾਹਿਬ ਦੇ ਭਰਾ? 5 ਭਰਾ ਨੇ ਇਹਨਾਂ 5 ਭਰਾ ਦੇ ਲਾਜ ਨੂੰ ਮਾਰ ਕੇ ਇਹਦੇ ਵਿੱਚ ਸ਼ਕਲ ਦੇ ਐਵੇਂ ਥੋੜੇ ਜੀ ਬਚੇ ਹਨ। ਹੈ ਇਹ ਇੱਥੇ 3 ਸਾਡਾ ਘਰ ਹੀ ਸੀ। ਤੇ ਮਾਰ ਕੇ ਕੀ ਕੋਈ ਲੜਾਈ ਹੋਈ ਸੀ? ਲੜਾਈ ਜਦੋਂ ਗਏ ਨੇ, ਜਦੋਂ ਪਾਕਿਸਤਾਨ ਜਦੋਂ ਹਿੰਦੁਸਤਾਨ ਦੇ ਜਦੋਂ ਆਏ ਇਹ ਮੁਸਲਮਾਨ, ਜਦੋਂ ਹਿੰਦੂ ਗਏ ਨੇ ਇਹਨਾਂ ਨੂੰ ਹੁਕਮ ਹੋਇਆ ਤੇ ਸਿੱਖ ਜਦੋਂ ਗਏ ਨੇ ਉਦੋਂ ਫਿਰ ਜਿਹੜਾ ਕਾਬੂ ਚੜਿਆ ਉਹ ਅੱਠੋਂ ਕਰਦੇ ਵੜਦੇ ਗਏ। ਅੱਛਾ ਅੱਛਾ। ਤੇ ਤੂੰ ਉਹਨਾਂ ਨੂੰ ਤੁਹਾਨੂੰ ਵੀ ਕੋਈ ਜ਼ਖਮ ਦਿੱਤਾ? ਆਹੋ ਉਹਨੇ ਹੀ ਦਿੱਤਾ ਕਿ ਇਹ ਜਿਹੜਾ ਤੁਹਾਡਾ ਜ਼ਖਮ ਹੈਗਾ, ਹਾਂ। ਤੇ ਇਹ ਜਿਹੜਾ ਇਹ ਆਪਣਾ ਫਿਰ ਕੀ ਦੱਸਦੇ ਨੇ ਤੁਹਾਡੀ ਵਾਲਦਾ ਅੰਮੀ ਕੀ ਦੱਸਦੇ ਕਿ ਉਦੋਂ ਫਿਰ ਪੱਟੀ ਛੱਟੀ ਕਰਾਈ, ਕੀ ਕੀਤਾ? ਉਹ ਤਾਂ ਮਾਰ ਗਏ ਹਨ, ਮੇਰਾ ਪਿਓ ਵੀ ਮਾਰ ਗਏ ਹਨ, ਮੇਰੀ ਮਾਂ ਵੀ ਮਾਰ ਗਏ ਹਨ, ਮੇਰੇ 2 ਭਰਾ ਵੀ ਮਾਰ ਗਏ ਹਨ। ਉਹਨਾਂ ਮੈਨੂੰ ਕੀ ਦੱਸਣਾ। ਓਏ ਹੋਏ ਹੋਏ। ਤੇ ਮੇਰੇ ਤਾਂ ਤਾਏ ਫੇ ਪਾਇਆ ਸੀ। ਸਾਡੇ ਦਾਦੇ ਨੇ ਪਾਲਿਆ। ਅੱਛਾ ਅੱਛਾ, ਮੈਨੂੰ ਹੁਣ ਸਮਝ ਲੱਗੀ ਕਿ ਜਿਹੜੇ ਤੁਹਾਡੇ ਵਾਲਦ ਸਾਹਿਬ, ਵਾਲਦਾ ਹਾਂ। ਤੇ ਹੋਰ ਜਿਹੜੇ ਜੀ ਉਹ ਮਾਰ ਗਏ। ਮਾਰ ਕੇ ਸੁੱਟ ਗਏ ਹਨ।
ਇਹਨਾਂ ਨੂੰ ਵੀ ਉਦੋਂ ਹੀ ਵਰਚੀ ਆਪਣੇ ਵੱਲੋਂ ਤੇ ਮਾਰ ਕੇ ਸੁੱਟ ਗਏ ਹਾਂ। ਵਰਚੀ ਤੇ ਇਹ ਆਪਣੇ ਤੁਹਾਨੂੰ ਵੀ ਮਾਰ ਕੇ ਸੁੱਟ ਆ ਕੇ ਗਏ ਦੇ ਕੇ ਚਾਚਾ ਜੀ ਆਪਣਾ ਇਹ ਕੀ ਵੱਜਾ ਸੀ ਤੁਹਾਨੂੰ ਇੱਥੇ ਕੀ ਵੱਜਾ ਸੀ ਬਾਲਾ ਮਾ ਕਿੰਨੇ ਮਾਰੀ ਸੀ ਸਿੱਖਾ ਦੇ ਸਿੱਖਾਂ ਨੇ ਹਾਂ। ਤੇ ਬਾਹਰੋਂ ਕਿਤੇ ਨਿਸ਼ਾਨ ਹੈਗਾ ਹਾਂ ਹੈ ਜੀ ਵਾਕਈ ਇਹ ਜੀ ਆਪਣਾ ਬਜ਼ੁਰਗ ਨੇ ਇਹਨਾਂ ਨੂੰ ਇਹ ਉਹ ਬਚਪਨ ਦਾ ਨਿਸ਼ਾਨ ਨੇ ਇਹ ਉਦੋਂ ਜਦੋਂ ਸਿੱਖਾਂ ਨਾਲ ਲੜਾਈ ਹੋਈ ਸੀ ਕਿਤੇ ਤੇ ਇਹਨਾਂ ਨੇ ਜਨਾਬ ਇੱਥੇ ਵੱਜੀ ਹੈ ਉਦੋਂ ਬਰਛੀ ਜਿਹੀ ਤੇ ਇਹ ਅੱਜ ਵੀ ਨਿਸ਼ਾਨ ਇਹਨਾਂ ਦਾ ਮੌਜੂਦ ਹੈਗਾ ਓਏ ਹੋਏ ਹੋਏ ਐਸੋ ਵੱਡੀ ਵੇਖੋ ਜੀ ਨਿਸ਼ਾਨੀ ਕੀ ਹੋ ਸਕਦੀ ਹੈ 47 ਦੇ ਫੱਟ ਇਹਨੂੰ ਕਿਹਾ ਜਾਂਦਾ ਪੰਜਾਬੀ ਚ ਇਹ ਸਾਡੇ ਦਾਦੇ ਨੇ ਇਹਨੂੰ ਪਾਲਿਆ ਤੇ ਕੀ ਨਾਂ ਸੀ ਉਹਨਾਂ ਦਾ ਲੱਭੂ ਅੱਛਾ ਭਾ ਲੱਭੂ ਨੇ ਤੁਹਾਨੂੰ ਪਾਲਿਆ ਹਾਂ ਤੇ ਫਿਰ ਦੱਸਿਆ ਗਿਆ ਇਸ ਤਰ੍ਹਾਂ ਉਦੋਂ ਵਰਸੀ ਵੱਜੀ ਸੀ ਠੀਕ ਹੋ ਗਿਆ ਤੇ ਇਹ ਤੇ ਵੇਖੋ ਜੀ ਤੁਸੀਂ ਅੱਲਾ ਨੇ ਜਿਹਨੂੰ ਰੱਖੇ ਉਹ ਦਾ ਛੋਟਾ ਜਿਹਾ ਕੁਛੜ ਦਾਦਾ ਦੱਸਿਆ ਤੁਹਾਨੂੰ ਪਤਾ ਨਹੀਂ ਹੋ ਜੇ ਬਾਈ ਕੀ ਉਹ ਮਗਰੋਂ ਦੀ ਗੱਲਾਂ ਸੁਣਦੇ ਰਹੇ ਮੈਂ ਦੇਖ ਪਏ ਤੇ ਉਹਨਾਂ ਮਾਰੀਆਂ ਨੇ ਤੇ ਪਿੰਡ ਦੇ ਹੀ ਮਾਰੇ ਕਿ ਬਾਹਰੋਂ ਆਏ ਸਨ ਇਹ ਆਇਆ ਝੂਠ ਮੁੰਡਿਓ ਝੂਠ ਮੁੰਡਿਓ ਨਾ ਪੇੜ 100 ਸੈਨ ਜਸਾ ਇਕੱਠਾ ਹੋਇਆ ਸੀ ਇੱਥੇ ਇੱਕ ਸਤਾਨੀ ਹੋਈ ਇੱਥੋਂ ਦਾ ਇੱਕ ਸਾਈ ਤੇ ਇੱਕ ਮਿਆਰ ਕਿਹੜੇ ਪਿੰਡ ਦਾ ਕੰਨਾਂ ਦੇ ਉਹ ਲਬਾਣਿਆ ਹੈ ਦਾਤਿਆਂ ਨੂੰ ਉਹ ਦਾਦੇ ਨੇ ਉਹ ਇਹਨਾਂ ਕਿਤੇ ਉਹਨਾਂ ਨੇ ਲੁੱਟ ਲਿਆ ਡੇਕ ਤੇ ਇੱਥੇ ਕੰਨਾਂ ਤੋਂ ਅਗਲੇ ਪਾਸੇ ਡੇਕ ਹੁੰਦੀ ਸੀ ਇਹ ਮੁਸਲਮਾਨਾਂ ਦੇ ਜਥੇ ਨੇ ਲੁੱਟਿਆ ਆਹ ਮੁਸਲਮਾਨਾਂ ਨੇ ਆਹੋ ਮੁਸਲਮਾਨ ਸਾਈ ਇੱਕ ਸਾਈ ਤੇ ਇੱਕ ਬਿਹਾਰ ਸੀ ਅੱਛਾ ਉਹਨਾਂ ਦੋਵਾਂ ਨਾਲ ਦੋ ਉਹ ਉਹਨਾਂ ਦੀ ਟੂਬਾ ਟਾਮਾ ਕੋਈ ਦਾੜੀ ਜੋ ਹੈ ਹਿੰਦੂਆਂ ਦੀਆਂ ਹਾਂ ਉਹਨਾਂ ਜਾ ਕੇ ਰੋਏ ਉਹਦਾ 100 ਸੈਨ ਸ਼ਾਹ ਹੁਸੈਨ ਉਥੋਂ ਦਾ ਕੈਪਟਨ ਵੀ ਸੀ ਆਹੋ ਤੇ ਸੋ- ਉੱਥੇ ਜਸਾ ਸਾਰਾ ਇਕੱਠਾ ਹੋਇਆ ਸੀ ਦਿਖਾ ਜਾਣ ਨੂੰ ਆਹੋ ਉਹ ਨਾ ਆਖਿਆ ਵੀ ਭੱਟੀ ਜਾਏ ਉਹ ਸਾਨੂੰ ਲੁੱਟ ਲਿਆ ਉਹਨਾਂ ਕਿਹਾ ਭੱਟੀ ਰਾਈਆਂ ਉਹਨੂੰ ਹੋਈ ਘਰ ਹੋਰ ਕਿਹੜਾ ਲੁੱਟ ਸਕਦਾ ਉੱਤੇ ਵੀ ਇਹ ਜਿਹਦੇ ਵਿੱਚ ਆਣ ਕੇ ਉਹਨਾਂ ਮਾਰਿਆ ਸਾਡੇ ਜੀ ਤੁਸੀਂ ਰਾਈ ਸੋ ਹਾਂ ਤੇ ਤੁਹਾਡਾ ਘਰ ਤੇ ਵਸੀਵਾ ਇੱਥੋਂ ਦਾ ਹੋਇਆ ਨਾ ਆ ਉਦੋਂ ਇੱਥੋਂ ਦਾ ਜੀ ਤੇ ਉਹ ਫਿਰ ਆ ਕੇ ਹਮਲਾ ਕੀਤਾ ਆਹ ਸਾਡੇ ਜੀ ਫਿਰ ਉਹ ਜੋ ਪੈਰ ਕਮਾ ਕੇ ਬੂਹੇ ਦੀ ਕਮਾ ਸੀ ਲੁਕੇ ਨੇ ਉਹ ਨਾ ਫੜ ਬਸ ਮਾਰ ਛੜੇ ਕਮਾ ਕੌਰਾਂ ਨੇ ਤੇ ਬੁਆ ਕੀ ਬਣਾਈਆਂ ਨੇ ਜਿਵੇਂ ਨੇ ਹਲੇ ਕਬਰਾਂ ਵੀ ਹੈ ਨੇ ਉੱਥੇ ਆਪਣੇ ਬੂਹੇ ਕੀ ਬਣਾ ਲਈਆਂ ਹਾਂ ਉਦੋਂ ਚੰਗਾ ਕੋਈ ਹੋਇਆ ਹੋਈ ਉੱਥੇ ਬਾਬੂ ਦੀ ਨਹੀਂ ਚੰਗਾ ਅਰੇ ਤੇਰੇ ਕਰਕੇ ਦੋ ਲੋਕ ਤਰ੍ਹਾਂ ਨੇ ਉਦੋਂ ਦੀਆਂ ਹੀ ਬਣੀਆਂ ਨੇ ਉਹ ਵੀ ਬਣੀ। ਤੇ ਕੌਣ ਫੌਤ ਹੋਇਆ ਸੀ ਉਦੋਂ ਕਿਹਨੂੰ ਨੂੰ ਮਾਰਿਆ ਸੀ ਇੱਕ ਤੁਹਾਡੀ ਵਾਲਦਾ ਵਾਲਦ ਹਾਂ, ਇੱਕ ਮੇਰੀ ਮਾਂ ਆਹੋ ਦੋ ਮੇਰੇ ਭਰਾ ਤੇ ਇੱਕ ਮੇਰੇ ਤਾਏ ਦਾ ਇਹਦੀ ਇੱਕ ਟੱਬਰ ਦਾ ਇੱਕ ਇਹਨਾਂ ਦੀ ਭੈਣ ਆ ਇੱਕ ਖੜੇ ਇਹਨਾਂ ਦਾ ਭਰਾ ਵੀ ਮਾਰਿਆ ਸੀ ਉਹ ਜਿਹੜਾ ਲੱਦੂ ਹੈ ਉਹਦਾ ਵੀ ਇਸ ਨੇ ਮਾਰਿਆ ਇੱਕ ਜਿਹੜਾ ਇੱਕ ਕੁੜੀ ਇੱਕ ਉਹਦੀ ਜਨਾਨੀ ਐਸਾ ਮਾਰਿਆ ਉਹਨਾਂ 12 ਪਟਦਾ ਜੀ ਇਹਨਾਂ ਨੇ ਮਾਰੇ ਨੇ ਹਾਂ ਕਿੰਨੇ 8-10 ਜੀ ਜਿਹੜੇ ਸਨ ਐਨ ਹਾਂ ਤੇ ਉਹਨਾਂ ਦਾ ਤਾਂ ਕੋਈ ਨਹੀਂ ਸੀ ਮਰਿਆ ਇਸ ਦੌਰਾਨ ਨਾ ਉਹਨਾਂ ਦਾ ਕਿਥੋਂ ਮਰਨਾ ਸੀ ਉਹ ਤਾਂ ਤਾਕਤ ਚ ਹਨ ਨਹੀਂ ਤਾਂ ਜੋ ਇਹ ਦੋ ਹਨ ਇਹ ਦੋਵੇਂ ਭਰਾ ਸੀ ਇੱਕ ਤੇ ਉੱਥੇ ਆਪਣੇ ਸਹੁਰੇ ਘਰ ਹੁੰਦਾ ਸੀ ਨਾ ਤੇ ਦੂਜਾ ਵੀ ਉੱਥੇ ਚਲ ਗਿਆ ਹੀਦੇ ਦਾ ਪਿਓ ਵੀ ਤੇ ਉਹ ਮੁੜ ਕੇ ਇਹ ਦੋਵੇਂ ਨਿਕਲ ਕੇ ਜੈਸੇ ਲੱਗੇ ਨਾ ਕਿ ਆਪਣੇ ਨਾਲ ਨਿਕਲ ਕੇ ਸਾਡੇ ਨਾਲ ਆ ਜਾਂਦੇ ਉਹਨਾਂ ਜੋ ਲਲਕਾਰਾ ਮਾਰਿਆ ਵੀ ਇਹਨਾਂ ਦਾ ਬੀ ਪੋ ਜਣਾ ਛੱਡਿਓ ਰਾਈਆਂ ਦਾ ਉਹ ਜਨਾਨੀ ਦਾ ਉਹ ਰਸਲ ਉਹ ਕੋਈ ਜਨਾਨੀ ਬਾਹਰ ਨਿਕਲੀ ਉਹਨਾਂ ਦੇ ਲਿਆ ਵੀ ਜਨਾਨੀਆਂ ਦਾ ਇੱਥੇ ਦੇ ਜੀ ਜਿਹੜਾ ਨੇ ਤੁਹਾਨੂੰ ਕੀ ਪਤਾ ਸੀ ਕਿ ਸਾਨੂੰ ਮਤਲਬ ਇਹ ਮਾਰਨ ਆਉਣ ਲੱਗੇ ਨੇ ਮਾਰਨ ਲੱਗੇ ਤੇ ਉਂਝ ਤੁਹਾਨੂੰ ਇਸ ਵਾਕਿਆ ਦਾ ਨਹੀਂ ਪਤਾ ਕਿ ਕਿਉਂ ਮਾਰਦੇ ਨੇ ਪਏ ਸਾਨੂੰ ਬਾਅਦ ਵਿੱਚ ਐਸੇ ਕਿਰਤ ਮਾਰਿਆ ਨੇ ਫਿਰ ਉਹਨੇ ਡੁੱਕਿਆ ਸੀ ਉਹਨਾਂ ਦੀ ਚੋਰੀ ਚ ਹੋ ਗਈ ਨਹੀਂ ਕੀਤੀ ਕਿਸੇ ਨੇ ਤੇ ਲੇਕਿਨ ਤੁਹਾਨੂੰ ਤੇ ਉਹਨਾਂ ਨੂੰ ਇਹ ਸੀ ਕਿ ਘਰ ਇਹ ਵਸਦਾ ਘਰ ਇਹ ਵਸਦਾ ਇਹ ਉਹ ਇਹਦੇ ਹੱਥ ਇਹਨਾਂ ਮਾਰਿਆ ਉਹਨਾਂ ਜੀ ਨੇ ਇਹਨਾਂ ਦੇ ਅੱਗੇ ਉਹਨਾਂ ਨੇ ਚੋਰੀ ਕੀਤੀ ਇਹਨਾਂ ਨੇ ਫੜ ਤੇ ਪੁੱਛਿਆ ਪਛਿਆ ਨਾ ਆ ਕੇ ਬਸ ਹਮਲਾ ਕਰ ਦਿੱਤਾ ਗੁੱਸੇ 'ਚ ਦੱਸਣ ਦੇ ਨੇ ਇਹ ਗੱਲ ਓਏ ਹੋਏ 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 ਇਹ ਠੇਠੜਵਾਈ ਜਾ ਕੇ ਬਈਆ ਠੇਠੜਵਾਈ ਨਵਾਂ ਪਿੰਡ ਸੀ ਤੇ ਉਹ ਮੁਸਲਮਾਨਾਂ ਦਾ ਸਾਰਾ ਇਹ ਉੱਥੇ ਜਾ ਕੇ ਲੁਕੇ ਹਨ ਤੇ ਫਿਰ ਤੁਹਾਡੇ ਜੀ ਘਰ ਹੀ ਸਨ ਵਜਾ ਜਦੋਂ ਮਾਰ ਦਿੱਤਾ ਨਾ ਉਹ ਸਾਰੇ ਘਰ ਹੀ ਉਹ ਜਿੱਥੇ ਜੋ ਪਰਤ ਕੇ ਆਣ ਕੇ ਦੇਖੇ ਸਾਰੇ ਮਾਰ ਛੱਡੇ ਆ। ਓਏ ਹੋਏ ਹੋਏ, ਅੱਛਾ ਸਹੀ ਹੈ ਇਹ ਤਾਂ ਜਿਹੜੇ ਕੋਈ ਦੋ ਤਰ੍ਹਾਂ ਜੀ ਬਚੇ ਨੇ ਲੋਕੇ ਬਚੇ ਨੇ ਹਾਂ ਲੁਕਿਆ ਕੌਣ ਸੀ ਤੁਹਾਡੇ ਤਾਏ ਹੋਰੀ ਇੱਕ ਡੱਬੂ ਇੱਕ ਫਰੀਦ ਇੱਕ ਮੁਨਸ਼ੀ ਸੀ ਪਾਏ ਤਰਾ ਤਗੜੇ ਹਨ ਨਿਕਲ ਗਏ ਬਹਿ ਜਾ ਸਭ ਪਤਾ ਹੂੰ ਇਹ ਤਿੰਨ ਭਰਾ ਤਗੜੇ ਨੇ ਦੌੜ ਕੇ ਲੁੱਕ ਗਏ ਦੂਜੇ ਮਰ ਗਏ ਹਾਂ ਅੱਛਾ ਦੋਸਤੋ ਇਹ ਮੈਂ ਆ ਗਿਆ ਉਸ ਜਗ੍ਹਾ ਤੇ ਜਿੱਥੇ ਬਜ਼ੁਰਗਾਂ ਦੇ ਖਾਨਦਾਨ ਦੀਆਂ ਕਬਰਾਂ ਨੇ ਇਹ ਕਬਰਸਤਾਨ ਨਹੀਂ ਹੈਗਾ ਲੇਕਿਨ ਇਹ ਖਸੂਸੀ ਸਪੈਸ਼ਲ ਕਬਰਾਂ ਨੇ ਜਿਹੜੀਆਂ ਉਸ ਦੌਰਾਨ ਕਤਲ ਹੋਏ ਤੇ ਉਹਨਾਂ ਨੂੰ ਫਿਰ ਉਹਨਾਂ ਦੇ ਘਰ ਦੇ ਬੂਹੇ ਦੇ ਅੱਗੇ ਹੀ ਦਫਨਾ ਦਿੱਤਾ ਤੇ ਇਹ ਨਿਸ਼ਾਨ 1947 ਤੋਂ ਲੈ ਕੇ 75 ਵਰੇ ਹੋ ਗਏ ਨੇ ਅੱਜ ਵੀ ਮੌਜੂਦ ਨੇ
ਤੇ ਬਾਬਾ ਜੀ ਮੈਨੂੰ ਫਿਰ ਆਪਣੇ ਨਾਲ ਲੈ ਕੇ ਆਏ ਤਾਂ ਕਿ ਉਹ ਜਗ੍ਹਾ ਮੈਨੂੰ ਬਹਾਲ ਸਕਣ ਜਿੱਥੇ ਉਹਨਾਂ ਦੀ ਵਾਲਦਾ, ਉਹਨਾਂ ਦੇ ਵਾਲਦ ਔਰ ਉਹਨਾਂ ਦੇ ਦੂਜੇ ਰਿਸ਼ਤੇਦਾਰ ਉਹ ਸੌ ਰਹੇ ਨੇ। ਹਮੇਸ਼ਾ ਦੀ ਨੀਂਦ ਸੌ ਰਹੇ ਨੇ ਔਰ 75 ਵਰਿਆਂ ਤੋਂ ਇਹ ਬਾਬਾ ਜੀ ਜਿਹੜੇ ਨੇ ਇਹਨਾਂ ਦੇ ਤਾਏ ਨੇ ਪਾਲਿਆ ਔਰ ਇਹਨਾਂ ਨੇ ਆਪਣੇ ਮਾਂ ਪਿਓ ਦਾ, ਭੈਣਾਂ ਭਰਾਵਾਂ ਦਾ ਪਿਆਰ ਨਹੀਂ ਲਿਆ। 1947 ਤੇ ਹੋ ਗਈ, ਲੇਕਿਨ ਜਿਹੜੇ ਬੇਗਨਾ ਮਾਰੇ ਗਏ ਨੇ ਉਹਨਾਂ ਦਾ ਜ਼ਿੰਮੇਦਾਰ ਕੌਣ ਹੈ? ਕਦੀ ਕਿਸੇ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਜਿਹੜੇ ਲੋਕੀ ਜ਼ਿੰਦਗੀਆਂ ਹਾਰ ਗਏ, ਘਰਾਂ 'ਚ ਬੈਠੇ, ਉਹ ਖਾ ਹਿੰਦੂ ਸਨ, ਸਿੱਖ ਸਨ, ਮੁਸਲਮਾਨ ਸਨ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਮੈਂ ਉਹਨਾਂ ਦੀ ਗੱਲ ਕਰਨਾ, ਉਹਨਾਂ ਦਾ ਕੀ ਕਸੂਰ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ। ਤੇ ਮਾਰਿਆ ਜਿਹਨੇ ਉਹ ਵੀ ਇਨਸਾਨ ਸਨ, ਜਿਹੜੇ ਮਰ ਗਏ ਉਹ ਵੀ ਇਨਸਾਨ ਸਨ। ਸੱਚਾ ਕਿਹੜਾ ਤੇ ਝੂਠਾ ਕਿਹੜਾ? 75 ਸਾਲ ਹੋ ਗਏ ਨੇ, ਇਹ ਜਵਾਬ ਨਹੀਂ ਕਿਸੇ ਨੂੰ ਮਿਲ ਸਕਿਆ। ਇਹ ਵੀਡੀਓ ਨੂੰ ਵੇਖ ਕੇ ਕਮੈਂਟ ਕਰਕੇ ਦੱਸਣਾ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਨਵੀਂ ਕਹਾਣੀ, ਨਵੀਂ ਸਟੋਰੀ ਦੇ ਨਾਲ ਬਹੁਤ ਜਲਦ ਤੁਹਾਡੀ ਖਿਦਮਤ ਵਿੱਚ ਮੈਂ ਦੁਬਾਰਾ ਹਾਜ਼ਰ ਹੋਵਾਂਗਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਦਾ ਬਟਨ ਦਬਾ ਲਿਓ। ਇਹੋ ਹੀ ਤੁਹਾਡੇ ਵੱਲੋਂ ਸਾਨੂੰ ਇਨਾਮ ਹੁੰਦਾ ਹੈ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।